ਰਾਸ਼ਟਰਪਤੀ ਟਰੰਪ ਹੁਣਾਂ ਨੇ ਅਨਾਉਂਸ ਕੀਤਾ ਵੀ ਅੱਜ ਸਾਊਥ ਕੋਰੀਆ ਦੇ ਉੱਤੇ ਜਿਹੜੇ ਟੈਰਿਫ ਆ ਉਹਨਾਂ ਨੂੰ ਵਧਾਇਆ ਜਾ ਰਿਹਾ ਆ। ਕਹਿੰਦੇ ਵੀ ਇਹ ਹੁਣ 25% ਕਰ ਦਿੱਤੇ ਗਏ ਆ। ਉਹਨਾਂ ਨੇ ਦੋਸ਼ ਲਾਇਆ ਵੀ ਸਾਊਥ ਕੋਰੀਆ ਦੇ ਉੱਤੇ ਵੀ ਜਿਹੜੀ ਟ੍ਰੇਡ ਡੀਲ ਪਿਛਲੇ ਸਾਲ ਇਹਨਾਂ ਦੇ ਨਾਲ ਸਮਝੌਤਾ ਹੋਇਆ ਸੀ, ਉਸ ਦੇ ਉੱਤੇ ਇਹ ਖਰੇ ਨਹੀਂ ਉਤਰ ਰਹੇ ਹੈਗੇ। ਸੋਸ਼ਲ ਮੀਡੀਆ ਦੇ ਪੋਸਟ ਦੇ ਜ਼ਰੀਏ ਪਾਲਿਸੀਜ਼ ਪੇਸ਼ ਕਰਦੇ ਨੇ ਟਰੰਪ, ਤੇ ਉਸੇ ਹੀ ਤਰਜ਼ ਦੇ ਉੱਤੇ ਉਹਨਾਂ ਨੇ ਇਹ ਕਿਹਾ ਵੀ ਕਹਿੰਦੇ ਵੀ he would increase levies on South Korea from 15% across a range of products, including automobiles, lumber, pharmaceutical, all reciprocal tariffs. ਸੋ ਉਹਨਾਂ ਦੇ ਉੱਤੇ ਜਿਹੜੇ ਹੁਣ 15% ਤੋਂ ਵਧਾ ਕੇ 25% ਕਰ ਦਿੱਤਾ ਗਿਆ ਹੈਗਾ ਆ। ਨਾਲ ਹੀ ਕਹਿੰਦੇ ਵੀ ਸਾਊਥ ਕੋਰੀਆ ਨੇ ਅਜੇ ਤੱਕ ਕੋਈ ਉਹਨਾਂ ਨੂੰ ਅਧਿਕਾਰਤ ਨੋਟਿਸ ਇਸ ਡਿਸੀਜਨ ਦਾ ਟੈਰਿਫ ਵਧਾਉਣ ਦਾ ਨਹੀਂ ਮਿਲਿਆ, ਪਰ ਟਰੰਪ ਹੁਣਾਂ ਦੇ ਜਿਹੜੇ ਸੋਸ਼ਲ ਮੀਡੀਆ ਪੇਜ ਆ ਉਸ ਦੇ ਉੱਤੇ ਇਹਨਾਂ ਨੂੰ ਪੋਸਟ ਕਰ ਦਿੱਤਾ ਗਿਆ ਆ। ਪਿਛਲੇ ਸਾਲ ਅਕਤੂਬਰ ਦੇ ਵਿੱਚ ਡੀਲ ਹੋਈ ਸੀ ਸਾਊਥ ਕੋਰੀਆ ਦੇ ਨਾਲ। ਉਦੋਂ ਸਾਰੇ ਜਾਣੇ ਬੜੇ ਖੁਸ਼ ਸੀਗੇ ਵੀ ਸਾਊਥ ਕੋਰੀਆ ਕਹਿ ਰਿਹਾ ਸੀਗਾ ਵੀ ਅਸੀਂ $350 ਬਿਲੀਅਨ ਇਨਵੈਸਟ ਕਰਾਂਗੇ, ਜਿਹੜੇ ਕਿ ਅਮਰੀਕਾ ਦੇ ਵਿੱਚ ਜਿਹੜੀ ਸ਼ਿਪ ਬਿਲਡਿੰਗ ਹੈਗੀ ਆ ਉਸ ਵਿੱਚ ਮਦਦ ਕੀਤੀ ਜਾਵੇਗੀ। ਹੁਣ ਇਹ ਐਗਰੀਮੈਂਟ ਕਹਿੰਦੇ ਵੀ ਸਬਮਿਟ ਕੀਤਾ ਗਿਆ ਸੀਗਾ ਸਾਊਥ ਕੋਰੀਆ ਦੀ ਨੈਸ਼ਨਲ ਅਸੈਂਬਲੀ ਦੇ ਵਿੱਚ 26 ਨਵੰਬਰ ਨੂੰ, ਤੇ ਅਜੇ ਵੀ ਅੰਡਰ ਰਿਵਿਊ ਆ। ਤੇ ਅਗਲੇ ਮਹੀਨੇ ਦੇ ਪਾਸ ਹੋਣ ਦੀਆਂ ਕਿਆਸਰਾਈਆਂ ਦੱਸੀਆਂ ਜਿਹੜੀਆਂ ਉਹ ਜਾ ਰਹੀਆਂ ਸੀ ਉਹਨਾਂ ਦੇ ਲੋਕਲ ਅਧਿਕਾਰੀਆਂ ਦੇ, ਲੋਕਲ ਮੀਡੀਆ ਦੇ ਜਿਹੜੇ ਉਹ ਮੁਤਾਬਕ। ਪਰ ਟਰੰਪ ਹੁਣੀ ਕਹਿੰਦੇ ਵੀ ਨਹੀਂ ਇਹ ਕੰਮ ਬਹੁਤ ਢਿੱਲਾ ਤੁਸੀਂ ਕੀਤਾ ਆ, ਸੋ ਇਦਾਂ ਜਿਹੜਾ ਨਹੀਂ ਹੋ ਸਕਦਾ। ਸੋ ਟਰੰਪ ਹੁਣੀ ਇਹ ਕੋਸ਼ਿਸ਼ ਕਰ ਰਹੇ ਇਧਰੋਂ ਬੈਠੇ ਵੀ ਉਹ ਆਪਣੀਆਂ ਜਿਹੜੇ ਪ੍ਰੋਸੈਸ ਤੇ ਪ੍ਰੋਸੀਜਰਸ ਆ ਇਹਨਾਂ ਨੂੰ ਖੁਸ਼ ਕਰਨ ਦੇ ਲਈ ਤੇਜ਼ ਜਾਂ ਉਸ ਦੇ ਵਿੱਚ ਤਬਦੀਲੀਆਂ ਜਿਹੜੀਆਂ ਉਹ ਕਰਨ। ਸਾਊਥ ਕੋਰੀਆ ਵਾਲੇ ਸ਼ਾਇਦ ਇਸੇ ਦੇ ਵਿੱਚ ਸੀਗਾ ਵੀ ਚੱਲ ਕੋਈ ਨਹੀਂ ਹੌਲੀ ਹੌਲੀ ਆਪਾਂ ਇਹਨੂੰ ਪਾਸ ਕਰਾਂਗੇ ਜਾਂ ਲਟਕਾ ਲੈਂਦੇ ਆ ਵੀ ਚੱਲ ਟੈਰਿਫ ਤੋਂ ਥੋੜਾ ਚਿਰ ਜਿਹੜਾ ਉਹ ਬਚੇ ਰਵਾਂਗੇ। ਪਰ ਹਾਲ ਦੀ ਘੜੀ ਟਰੰਪ ਹੁਣਾਂ ਨੇ ਇਸ ਚੀਜ਼ ਦਾ ਨੋਟਿਸ ਲੈਂਦੇ ਹੋਏ ਕਹਿ ਸਕਦੇ ਆ ਵੀ ਇਹ ਆਖਿਆ ਆ ਵੀ 25% ਜਿਹੜਾ ਵੀ ਕੋਈ ਸਮਾਨ ਹੁਣ ਸਾਊਥ ਕੋਰੀਆ ਤੋਂ ਆਊਗਾ ਉਸ ਉੱਤੇ ਟੈਰਿਫ ਜਿਹੜਾ 25% ਲੱਗਣ ਜਿਹੜਾ ਉਹ ਜਾ ਰਿਹਾ ਆ। ਟਰੰਪ ਹੁਣਾਂ ਦੀ ਜਿਹੜੀ ਇੰਟਰਨੈਸ਼ਨਲ ਪਾਲਿਸੀ, ਫੋਰਨ ਪਾਲਿਸੀ ਦੇ ਵਿੱਚ ਟੈਰਿਫ ਹੀ ਸਭ ਤੋਂ ਵੱਡਾ ਹਥਿਆਰ ਦੇ ਤੌਰ ਦੇ ਉੱਤੇ ਉਸ ਨੂੰ ਵਰਤ ਰਹੇ ਆ। ਜਿਹੜਾ ਕੋਈ ਵੀ ਮੁਲਕ ਉਹਨਾਂ ਦੇ ਨਾਲ ਮੇਲ ਨਹੀਂ ਖਾਂਦਾ ਜਾਂ ਜਿਸ ਦੀ ਉਹਨਾਂ ਨੇ ਬਾਂਹ ਮਰੋੜਨੀ ਆ ਜਾਂ ਜਿਹਦੇ ਕੋਲੋਂ ਉਹਨਾਂ ਨੇ ਕੁਛ ਨਾ ਕੁਛ ਲੈਣਾ ਆ, ਤੇ ਉਹਨਾਂ ਨੂੰ ਫਿਰ ਟੈਰਿਫ ਦੀਆਂ ਧਮਕੀਆਂ ਜਾਂ ਟੈਰਿਫ ਜਿਹੜੇ ਉਹ ਵਧਾ ਘਟਾ ਕੇ ਐਡਜਸਟ ਜਿਹੜੇ ਆ ਉਹ ਕੀਤੇ ਜਾਂਦੇ ਆ। ਬੀਤੇ ਸ਼ਨੀਚਰਵਾਰ ਹੀ ਟਰੰਪ ਉਹਨਾਂ ਨੇ ਧਮਕੀ ਦਿੱਤੀ ਆਪਣੇ ਗੁਆਂਢੀ ਮੁਲਕ ਕੈਨੇਡਾ ਨੂੰ 100% ਟੈਰਿਫ ਕਹਿੰਦੇ ਵੀ ਤੁਹਾਡੇ ਤੇ ਲਾਵਾਂਗੇ ਜੇ ਤੁਸੀਂ ਚਾਈਨਾ ਦੇ ਨਾਲ ਟ੍ਰੇਡ ਡੀਲ ਕੀਤੀ ਆ। ਕਾਰਨ ਹੀ ਹੁਣੀ 2 ਦਿਨ ਜਾ ਕੇ ਉੱਥੇ ਟ੍ਰੇਡ ਡੀਲਾਂ ਹੀ ਜਿਹੜੀਆਂ ਆ ਉਹ ਕਰਕੇ ਆਏ ਹੈਗੇ ਆ। ਚਾਈਨੀਜ਼ ਅਧਿਕਾਰੀ ਜਿਹੜੇ ਉਹਨਾਂ ਨੇ ਕਿਹਾ ਵੀ ਜਿਹੜੀ ਸਾਡੀ ਸਟ੍ਰੈਟੇਜਿਕ ਪਾਰਟਨਰਸ਼ਿਪ ਐਗਰੀਮੈਂਟ ਆ ਉਹ ਕੈਨੇਡਾ ਦੇ ਨਾਲ ਕਿਸੇ ਹੋਰ ਮੁਲਕਾਂ ਨੂੰ ਅੰਡਰਕਟ ਕਰਨ ਦੀ ਜਿਹੜੀ ਕੋਸ਼ਿਸ਼ ਨਹੀਂ ਹੈਗੀ। ਟਰੰਪ ਹੁਣੀ ਕਹਿੰਦੇ ਵੀ ਕੈਨੇਡਾ ਨੂੰ ਤਾਂ ਕੱਚਿਆਂ ਖਾ ਜੂਗਾ ਜਿਹੜੇ ਚੀਨ ਵਾਲੇ, ਤੇ 100% ਟੈਰਿਫ ਜਿਹੜੇ ਅਸੀਂ ਇਸ ਦੇ ਉੱਤੇ ਲਾ ਦੇਣਾ ਆ। ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਕਹਿੰਦੇ ਸੀ ਜਿਹੜੇ USC ਮੈਕਸੀਕੋ ਵਾਲਾ ਜਿਹੜਾ CAMA ਟ੍ਰੇਡ ਡੀਲ ਆ ਅਸੀਂ ਉਸ ਤੋਂ ਬਾਹਰ ਜਿਹੜਾ ਉਹ ਨਹੀਂ ਜਾ ਰਹੇ। ਉਹ ਚੀਜ਼ਾਂ ਜਿਹੜੀਆਂ ਚਾਈਨਾ ਤੋਂ ਲਿਆ ਕੇ ਸਮਾਨ ਅਸੀਂ ਅਮਰੀਕਾ 'ਚ ਡੰਪ ਜਿਹੜਾ ਉਹ ਨਹੀਂ ਕਰਾਂਗੇ। ਇਸ ਤੋਂ ਪਹਿਲਾਂ ਟਰੰਪ ਉਹਨਾਂ ਨੇ ਗ੍ਰੀਨਲੈਂਡ ਦੇ ਮੁੱਦੇ ਦੇ ਉੱਤੇ, ਇਹ ਆਪਾਂ ਰੀਸੈਂਟਲੀਆਂ ਗੱਲਾਂ ਕਰ ਰਹੇ ਹਾਂ ਕੁਝ ਕੁ ਹਫ਼ਤਿਆਂ ਦੀਆਂ ਪਿਛਲੀਆਂ, ਵੀ ਉਹਦੇ ਵਿੱਚ ਟਰੰਪ ਉਹਨਾਂ ਨੇ 8 ਮੁਲਕਾਂ ਦੇ ਉੱਤੇ ਟੈਰਿਫ ਆ ਉਹ ਐਲਾਨ ਦਿੱਤੇ ਸੀਗੇ ਜਿਹੜੇ ਗ੍ਰੀਨਲੈਂਡ ਨੂੰ ਹਥਿਆਉਣ ਦੇ ਉਲਟ ਅਮਰੀਕਾ ਦੇ ਜਿਹੜੇ ਉਹ ਆਏ ਸੀਗੇ। ਪਰ ਅੱਜ ਇਹ ਆ ਵੀ ਸਾਊਥ ਕੋਰੀਆ ਤੋਂ ਨਾਖੁਸ਼ੀ ਜਿਹੜੀ ਉਹ ਜ਼ਾਹਰ ਕਰਦੇ ਹੋਏ ਕਹਿੰਦੇ ਵੀ ਆਪਣੇ ਜਿਹੜੇ ਕੀਤੇ ਹੋਏ ਵਾਅਦੇ ਨੂੰ ਉਹ ਪੂਰਾ ਨਹੀਂ ਕਰ ਰਹੇ, ਇਸ ਲਈ ਟੈਰਿਫ ਉਹਨਾਂ ਦੇ ਉੱਤੇ 25% ਠੋਕ ਦਿੱਤਾ ਗਿਆ ਹੈ।